ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਨਜ਼ਰੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਖੈਰ ਮਕਦਮ, ਸਵਾਗਤਮ ਜੀ, ਵੈਲਕਮ। ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਜੀ ਆਪਣੇ ਦਿਲਾਂ ਦੀਆਂ ਧੜਕਣਾਂ ਵਰਗਾ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA। ਕਹਿੰਦੇ ਨੇ ਕਿ ਕਾਲਖ ਦੀਆਂ ਸਲਾਈਆਂ ਫੜ ਕੇ ਦੁਨੀਆ ਸੁਪਨੇ ਬੁਣਦੀ ਦੇਖੀ, ਝੂਠੀ ਸ਼ੋਹਰਤ ਝੂਠੇ ਰੁਤਬੇ ਮੱਥੇ ਉੱਤੇ ਖੁਣਦੀ ਵੇਖੀ, ਰਿਸ਼ਤੇ ਨਾਤੇ ਪਿਆਰ ਮੁਹੱਬਤ ਗਰਜ਼ਾਂ ਥਾਣੀ ਪੁਣਦੀ ਵੇਖੀ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਮੈਨੂੰ ਚਰਨਜੀਤ ਜੋਗੀ ਕਹਿੰਦੇ ਆ ਤੇ ਮੈਨੂੰ ਕਹਿੰਦੇ ਰਮਨੀਕ ਕੌਰ। ਉਹ ਕੌਣ ਕਹਿੰਦੇ ਵੈਸੇ ਤੈਨੂੰ? ਸਾਰੀ ਦੁਨੀਆ ਕਹਿੰਦੀ ਹੈ। ਤੁਸੀਂ ਵੀ ਕਹਿੰਦੇ ਹੋ ਰਮਨੀਕ ਕੌਰ। ਮੈਂ ਤਾਂ ਉਦੋਂ ਹੀ ਕਹਿੰਦਾ ਹੁੰਨਾ, ਲਾ ਕੇ ਤੈਨੂੰ ਝੂਠ ਮੂਠ ਝੂਠੀ ਮੁੱਠੀ ਲਾ ਕੇ। ਤੇ ਤੁਸੀਂ ਹਰ ਗੱਲ ਮੈਨੂੰ ਕਹਿੰਦੇ ਹੋ। ਕਦੀ ਕੋਈ ਗੱਲ ਸਬੈਕ ਕੇ ਵੀ ਕੀਤੀ ਹੈ, ਕਦੀ ਕੋਈ ਗੱਲ ਪਿਆਰ ਦੇ ਨਾਲ। ਬੰਦਾ ਐਵੇਂ ਹੀ ਕਹਿ ਦਿੰਦਾ ਹੈ ਰਮਨੀਕ ਕੌਰ। ਅੱਜ ਮੈਨੂੰ ਤੇਰੇ ਤੇ ਬਹੁਤ ਹੀ ਮਾਣ ਜਿਹਾ ਹੋ ਰਿਹਾ। ਲਓ ਜੀ, ਮਾਣ ਤਾਣ ਵਾਲੀ ਗੱਲ ਵੀ ਕਰਦੇ ਆਪਾਂ, ਪਰ ਪਹਿਲਾਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਆ ਕੀ ਬੇਲੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਅੰਕਲ ਜੀ। ਆਪਾਂ ਕਿੱਧਰ ਨੂੰ ਮੂੰਹ ਚੱਕ ਲਿਆ ਅੱਜ? ਬੇਲੇ ਮੂੰਹ ਮੈਂ ਚੱਕ ਕੇ ਰੱਖਦਾ ਹੁੰਦਾ, ਬੇਲੇ ਨਾਲ ਹੀ ਰੱਖੀ ਜਾ ਮੂੰਹ ਆਪਾਂ ਨਾ ਰੱਖ ਜਾਣੇ ਡਾਜਰ ਲੋਕਾਂ ਦੇ। ਮੇਰੇ ਨੇੜੇ ਆ ਕੇ ਬਹਿ ਗਏ ਹੋ। ਮਾਸਕ ਤੁਸੀਂ ਲਾਇਆ ਨਹੀਂ, ਟੀਕਾ ਲਵਾਇਆ ਤੁਸੀਂ? ਬੇਲੇ ਮੈਂ ਲੋਕਾਂ ਟੀਕੇ ਲਾਉਂਦਾ ਹੁੰਦਾ ਬੇਲੇ। ਅੰਕਲ ਤੁਹਾਨੂੰ ਪਤਾ ਨਹੀਂ ਕਿ ਵੈਕਸੀਨੇਸ਼ਨ ਕਿੰਨੀ ਜ਼ਿਆਦਾ ਜ਼ਰੂਰੀ ਹੈ? ਉਹ ਬੇਲੇ ਮੇਰਾ ਪਤਾ ਸਾਰਾ ਦੋ ਸਾਰਾ ਬੇਲੇ ਮੈਂ ਵੈਕਸੀਨ ਲਵਾ ਕੇ ਕੀ ਗੱਲ ਦੱਸ ਬੇਲਾ। ਹਾਂ ਅੰਕਲ, ਸਾਰਿਆਂ ਨੂੰ ਟੀਕਾ ਲੱਗਦਾ ਪਿਆ। ਔਰ ਆਪਣੇ ਇੱਥੇ ਅਮਰੀਕਾ ਦੇ ਵਿੱਚ ਕਿਹਾ ਵਾ ਕਿ ਸਭ ਨੂੰ ਟੀਕਾ ਲੱਗਣਾ ਚਾਹੀਦਾ। ਤੁਹਾਡੇ ਵਰਗਿਆਂ ਨੂੰ ਤੇ ਦੋ ਛੱਡ ਕੇ ਚੌਥੀ ਵਾਰੀ ਵੀ ਲਵਾਉਣ ਲੱਗੇ ਅਗਲੇ। ਉਹ ਮੈਂ ਤਾਂ ਇੰਡੀਆ ਤੋਂ ਆਇਆ, ਮੇਰੇ ਟੀਕੇ ਲੱਗੇ ਬਹੁਤ ਆ। ਅੱਛਾ। ਹਾਂਜੀ, ਪਹਿਲਾਂ ਨੋਟਬੰਦੀ ਲੱਗਾ। ਹਾਂ ਹਾਂਜੀ, ਉਸ ਤੋਂ ਬਾਅਦ ਹੋਰ ਕਈ ਲੱਗ ਗਏ ਪੁੱਤ। ਓਹੋ, ਸਾਨੂੰ ਟੀਕੇ ਦੀ ਲੋੜ ਨਹੀਂ ਪੁੱਤ, ਅਸੀਂ ਲੱਗੇ ਲਵਾਇਆ ਆ। ਤੁਹਾਡੇ ਲਈ ਤੇ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਕੀਤਾ ਸੀ, ਇਮੋਸ਼ਨਲ ਸ਼ੋਅ ਸ਼ੁਰੂ ਕੀਤਾ ਇੱਕ। ਕਿਹੜਾ ਬੇਟਾ? ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA। ਧੜਕਦੇ ਦਿਲਾਂ ਦੇ ਨਾਲ ਨਾਲ। ਤੁਸੀਂ ਸੁਣ ਰਹੇ ਜੀ ਪ੍ਰੋਗਰਾਮ ਨਜ਼ਰੀਆ ਰਮਨੀਕ ਕੌਰ ਦੇ ਨਾਲ। ਤੇ ਰਮਨੀਕ ਕੌਰ ਦੇ ਨਾਲ ਅੱਜ ਚਰਨਜੀਤ ਜੋਗੀ ਨੇ ਫਿਰ ਤੋਂ ਇੱਕ ਨਮੂਨਾ ਭੇਜ ਦਿੱਤਾ ਹੈ। ਦਿਓ ਆਪਣਾ ਤਾਰਫ ਕਰੋ ਜੀ। ਬੇਟਾ ਮੈਂ ਬਚਿੱਤਰ ਸਿੰਘ ਗੰਜਾ। ਬਚਿੱਤਰ ਸਿੰਘ ਜੀ, ਤੁਸੀਂ ਜੋਗੀ ਦੇ ਪਿੰਡੋਂ ਆਏ ਹੋਣੇ ਪੱਕਾ? ਮੈਂ ਕਿਹਾ ਬੇਟਾ ਬਾਹਰ ਭੇਜਾ। ਮੈਂ ਕਿਹਾ ਮੈਂ ਦੰਦ ਚੱਕ ਜਾ ਬੇਟਾ। ਹੈ ਦੰਦ ਚੱਕ ਲੱਗਿਆ। ਦੰਦ? ਆ ਬੇਟਾ ਮੇਰੇ ਬੋਝ ਹੋ ਜਾਂਦਾ ਮੇਰਾ ਦੰਦਾਂ ਨੂੰ। ਕਿੰਨੂੰ ਵੱਢਣਾ ਤੁਸੀਂ? ਲੈ 10 ਰੁਪਏ ਆਪ ਜੋ ਕਿਹਨੂੰ ਬਦਲਾ ਹੋ, ਮੈਂ ਆਪ ਚੰਗਾ ਬੋਲ ਦੂੰਗਾ ਤਾਂ ਹੀ ਨਾ। ਅੱਛਾ, ਦੱਸੋ ਹਾਲ ਆ ਵੇਖੋ। ਹੈ ਬੰਦਾ ਪੁੱਛੇ ਇਹਨਾਂ ਦੇ ਪਿੰਡੋਂ ਜਿਹੜਾ ਵੀ ਬੰਦਾ ਆਂਦਾ, ਮੇਰੇ ਪਿੰਡੋਂ ਵੀ ਬਥੇਰੇ ਆਉਣ ਵਾਲੇ ਆ। ਮੇਰੀ ਭੂਆ ਕਈ ਵਾਰੀ ਕਹਿ ਚੁੱਕੀ, ਪੁੱਤ ਤੂੰ ਮੇਰਾ ਜ਼ਿਕਰ ਕਰਦੀ ਰਹਿਨੀ ਆ, ਕਦੀ ਮੈਨੂੰ ਆਪਣੀ ਸਟੂਡੀਓ ਹੀ ਸੱਦ ਲੈ। ਅੱਜ ਤੱਕ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੇ ਨਹੀਂ ਵੜਨ ਦਿੱਤੀ ਅਸੀਂ ਭੂਆ, ਰਾਹਦਾਰੀ ਨਹੀਂ ਭੇਜੀ। 20 ਵਾਰੀ ਕਹਿ ਚੁੱਕੀ ਆ, ਆਪਣੀ ਛੱਡ ਮੁੰਡੇ ਦੀ ਕਹਿ ਚੁੱਕੀ ਆ। ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਭੂਆ ਰਾਹਦਾਰੀ ਭੇਜਦਾ। ਚੰਗੇ ਬੰਦੇ ਇੱਥੇ ਆਉਂਦੇ ਆ, ਉਦਾਂ ਦੀਆਂ ਨਸਲਾਂ ਨਹੀਂ ਆਉਂਦੀਆਂ ਆ ਗਿਆ। ਅੱਛਾ ਅੰਕਲ, ਤੁਸੀਂ ਤਾਂ ਮੈਂ ਤੇ ਨਾ ਜੋਗੀ ਤੋਂ ਇੰਨੀ ਹੈਰਾਨ ਆ। ਆਪਣਾ ਟੱਬਰ ਤੇ ਲਿਆ ਹੀ ਲਿਆ, ਰਿਸ਼ਤੇਦਾਰੀ ਵੀ ਸਾਰੀ ਚੱਕ ਲਿਆ। ਪੂਰਾ ਪਿੰਡ ਹੀ ਜੰਡੂ ਸਿੰਘਾ ਇੱਥੇ ਇਕੱਠਾ ਕਰ ਲਿਆ ਬੰਦੇ ਨੇ। ਬੰਦਾ ਪੁੱਛੇ ਤੂੰ ਬੁਲਾਉਣਾ ਹੀ ਆ, ਕਿਸੇ ਢੰਗ ਦੇ ਬੰਦੇ ਨੂੰ ਬੁਲਾ। ਤੈਨੂੰ ਕਿਹਨੇ ਕਿਹਾ ਕਿ ਇੱਥੇ ਨਵਾਂ ਹੀ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਨਵਾਂ ਜੰਡੂ ਸਿੰਘਾ ਖੜਾ ਕਰ ਲੈ? ਪਹਿਲਾਂ ਦੇਖੋ ਗੱਲ ਸੁਣ, ਅਸੀਂ ਸਾਰੇ ਬੰਦੇ ਸੱਦ ਰਹੇ ਇੱਥੇ। ਅੱਛਾ। ਹਾਂ, ਜੇ ਪਤਾ ਹੈਗਾ। ਅੰਕਲ ਜੀ, ਬਾਕੀ ਗੱਲਾਂ ਮੇਰੇ ਨਾਲ ਬਾਅਦ ਚ ਕਰਿਓ, ਪਹਿਲਾਂ ਮਾਸਕ ਲਾਓ। ਬੇਟਾ ਗੱਲ ਸੁਣ, ਮੈਂ ਬਾਸ ਮੋਸ ਨਹੀਂ ਬਾਇਆ ਜੋ ਹੁੰਦਾ। ਕਿਉਂ? ਉਹ ਮੈਂ ਵੀ ਮੇਰੇ ਸਾਹ ਕੋਲ ਠੋਕੇ ਮੈਂ ਮਰ ਜਾਣਾ। ਓਹੋ ਅੰਕਲ, ਸਾਹ ਕੁੱਟ ਨਹੀਂ ਹੁੰਦਾ, ਉਲਟਾ ਤੁਹਾਡੇ ਫਾਇਦੇ ਦੀ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ। ਉਹ ਨਾ ਮੈਨੂੰ ਫਾਇਦਾ ਮੈਨੂੰ ਕੀ ਆ? ਅਜੇ ਪਤਾ ਮੈਂ ਕਈਆਂ ਦਾ ਕੋਈ ਲੰਘ ਗਿਆ। ਅੱਛਾ। ਮੈਨੂੰ ਕੋਈ ਸਿਰ ਪਛਾਣ ਲਿਆ ਨਹੀਂ। 75 ਹੋ ਜਾਂਦਾ, 75 ਹੋ ਜਾਂਦਾ। ਓਹੋ, ਮਤਲਬ ਮੈਂ ਜੇ ਮਾਸਕ ਲਾਇਆ ਤਾਂ ਮੈਨੂੰ ਕੋਈ ਸਿਰ ਪਛਾਣ ਲਿਆ, ਮੇਰਾ ਫਾਇਦਾ ਕੀ ਅਮਰੀਕਾ ਆਉਂਦਾ। ਆਹਾ, ਲੱਗ ਗਿਆ ਪਤਾ ਮੈਨੂੰ ਨਾ ਚਰਨਜੀਤ ਜੋਗੀ ਦੇ ਇਰਾਦੇ ਪਹਿਲਾਂ ਹੀ ਠੀਕ ਨਹੀਂ ਸੀ ਲੱਗਦੇ। ਉਹਨੇ ਸਾਰਾ ਕੁਨਬਾ ਜਿਹੜਾ ਆ, ਕੋੜਮਾ ਔੜਮਾ ਸਾਰਾ ਤਾਂ ਇਕੱਠਾ ਕੀਤਾ ਵੀ ਇੱਥੇ ਕੱਲ ਨੂੰ ਮਹੱਲੇ ਵਾਲਾ ਇਲੈਕਸ਼ਨ ਕਰਾਵਾਂਗੇ ਤੇ ਇੱਥੇ ਆਪਾਂ ਆਪਣੀ ਪੰਚਾਇਤ ਬਣਾਵਾਂਗੇ ਤੇ ਮੈਂ ਜਿੱਤ ਜੂੰਗਾ, ਸਾਰਿਆਂ ਦੀ ਵੋਟਾਂ ਮੈਨੂੰ। ਬੜੇ ਹੱਥ ਕਾਲ ਹੱਥ। ਹਾਂਜੀ। ਆ ਮਤਲਬ ਗੋਲੀ ਚਾ
ਇਹ ਕੀ ਆ? ਐਦੋਂ ਇੱਕ ਸਿਰ ਰੱਖਾ ਲਿਆ ਕਿ ਸਾਹ ਦੁਖਾ ਲੈ ਇਹ ਕਾਦੀ ਗੋਲੀ? ਇਹ ਪਤਾ ਢੱਡ ਦੁਖਦੇ ਗੋਲੇ ਤਾਂ ਢੱਡ ਦੁਖਦਾ ਮੈਂ ਇੱਥੇ ਲਓ ਜੀ, ਬਚਿੱਤਰ ਸਿੰਘ ਜੀ ਮੇਰੇ ਨਾਲ ਨੇ ਤੇ ਚਰਨਜੀਤ ਜੋਗੀ ਚਲੇ ਗਏ ਨੇ ਇਹਨਾਂ ਦੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕਰਨ। ਤੇ ਬਚਿੱਤਰ ਸਿੰਘ ਜੀ ਤੁਸੀਂ ਇੱਥੇ ਇਕੱਲੇ ਆਏ ਆ? ਬੇਟਾ ਮੈਂ ਕਹਿੰਦਾ ਯਾਰ ਬਾਕੀ ਸਾਰੀ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਬੇਟਾ। ਓਹੋ ਅੰਕਲ, ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਤੁਹਾਡੀ ਫੈਮਿਲੀ, ਤੁਹਾਡੀ ਕੋਈ ਵਾਈਫ ਵਗੈਰਾ, ਬੱਚੇ ਉਹਦੇ ਮਤਲਬ ਮੇਰੇ ਗਲਤ ਫੈਲ ਵੀ ਆ, ਹੈ? ਮੇਰੇ ਗਲਤ ਫੈਮਿਲੀ ਆ। ਗਲਤ ਫੈਮਿਲੀ ਨਹੀਂ, ਫੈਮਿਲੀ ਉਹ ਮੈਂ ਫੈਮਿਲੀ ਪਰਿਵਾਰ, ਟੱਬਰ, ਉਹ ਚੱਬਰ ਢੀਰ ਲਾਣਾ। ਉਹਨੇ ਮਤਲਬ ਮੇਰਾ ਟੱਬਰ ਢੀਰ ਮੈਂ ਨਹੀਂ ਲੈ ਕੇ ਆਇਆ, ਮੈਂ ਤਾਂ ਕੱਲਾ ਜਾ ਘੁੰਮਣ ਫਿਰਨ ਇੱਥੇ। ਅੱਛਾ ਟੱਬਰ ਨਾਲ ਹੋਏ ਬੰਦਾ ਕਈ ਸਮਝ ਜਾਣਾ ਹੁੰਦਾ, ਜਾ ਨਹੀਂ ਸਕਦਾ ਬੇਟਾ। ਅੱਛਾ, ਹਾਂ। ਆਪਣੇ ਇਰਾਦੇ ਕੀ ਅੰਕਲ? ਆਪਣੇ ਕਬਰਾਂ 'ਚ ਪੈਰ ਨੇ, ਉੱਤੋਂ ਵੈਕਸੀਨ ਆਪਾਂ ਨਹੀਂ ਲਵਾਈ ਹੋਈ। ਬੇਟਾ ਮੂੰਹ ਤੇ ਬਾਹਰ ਹੀ ਆ, ਕਮਰਾ 'ਚ ਪੈ ਰਹੀ ਆ, ਮੂੰਹ ਤੇ ਬਾਹਰ ਹੀ ਆ। ਅੱਛਾ ਹਾਂ, ਜਦ ਤੱਕ ਮੁਝੇ ਅੱਖਾਂ ਆ ਤੇ ਜਦ ਤੱਕ ਬਾਸ਼ਾ ਜਮ ਤੱਕ ਅੱਛਾ ਜੀ, ਵਾਹ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੁਹਾਡੇ ਨਾਲ ਨੇ ਤੇ ਨਾਲ ਨੇ ਬਚਿੱਤਰ ਸਿੰਘ ਜੀ ਔਰ ਆਏ ਨੇ ਜੰਜੂ ਸਿੰਘੇ ਤੋਂ। ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕੀ ਹਾਲ ਆ? ਬਲੈਕ ਫੰਗਸ ਕਹਿੰਦੇ ਬੜੀ ਫੈਲੀ ਹੋਈ ਆ। ਉਹ ਵੀਰੇ ਸਾਡੇ ਤਾਂ ਪਹਿਲੇ ਬਹੁਤ ਬਲੈਕ ਚੱਲਦੇ ਆ। ਹੈ? ਉਹ ਸ਼ਰਾਬ ਜੀ, ਓਹੋ ਅੰਕਲ, ਉਹ ਬਲੈਕ ਨਹੀਂ ਉਹ ਜਿਹੜੀ ਬਲੈਕ ਡੌਗ, ਬਲੈਕ ਪਤਾ ਨਹੀਂ ਹੋ ਗਈ ਕੁਝ ਪਤਾ ਲੋਕ ਸ਼ਰਾਬ ਜਿਹੜੀ ਬਰਦਾਉਂਦੇ ਨਾ ਉੱਥੇ ਪੁੱਛਣਾ ਪਤਾ ਬਲੈਕ ਚੱਲਦੀ। ਪੁਲਿਸ ਵਾਲੇ ਵੀ ਨਾਲ ਹੀ ਰਲੇ ਹੋਏ ਆ, ਆ ਲੀਡਰ ਜਿਹੜੇ ਆ ਵੱਡੇ ਵੱਡੇ ਉਹ ਵੀ ਨਾਲ ਹੀ ਰਲੇ ਹੋਏ ਆ। ਅਸੀਂ ਤਾਂ ਕਿਸੇ ਨੂੰ ਘੁੱਟ ਪਿਲਾ ਵੀ ਦਈਏ ਤਾਂ ਵੀ ਪੁਲਿਸ ਵਾਲੇ ਚਾਰ ਸਾਡੇ ਪੜੇ ਉਸ ਥਾਂ ਮਾਰ ਜਾਂਦੇ ਵੀ ਜਿਸ ਦਾ ਮਾਰ ਨਹੀਂ ਚਾਹੀਦੀ, ਪਾਪ ਲੱਗਦਾ। ਦੱਸ। ਹਾਂ, ਤੇ ਜੇਕਰ ਕਿਤੇ ਏਦਾਂ ਦੇ ਬੰਦੇ ਜਿਹੜੇ ਨਾ ਸ਼ਰਾਬਾਂ ਵੇਚਦੇ ਫਿਰਦੇ ਆ, ਕਦੇ ਸਕੂਟਰੀਆਂ ਦੇ ਲਾ ਕੇ ਇੱਧਰ ਪਤਾ ਸ਼ਰਾਬਾਂ ਵੇਚਦੇ, ਅੱਗ ਲੱਗੀ ਪਈ ਆ ਉੱਥੇ, ਪੁੱਛੋ ਲਾ। ਓਏ ਹੋਏ ਅੰਕਲ, ਇਹ ਤਾਂ ਬਹੁਤ ਮਾੜੀ ਗੱਲ ਆ ਵੈਸੇ। ਆਹੋ ਤੇ ਬਾਅਦ ਨੂੰ ਕਹਿੰਦੇ ਪੁੱਛੋ ਨਾ ਤੂੰ ਆਪਣੀ ਸੁਭਾਅ। ਲੋ ਜੀ, ਪੰਜਾਬੀ ਰੇਡੀਓ ਯੂਐਸਏ ਤੇ ਹੁਣ ਬਚਿੱਤਰ ਸਿੰਘ ਨਾਲ ਗੱਲਾਂ ਤੇ ਕਰਨੀਆਂ ਹੀ ਪੈਣੀਆਂ ਕਿਉਂਕਿ ਪ੍ਰੋਗਰਾਮ ਦਾ ਟਾਈਮ ਵੀ ਟਪਾਉਣਾ, ਅਸੀਂ ਗੱਲਾਂ ਬਾਤਾਂ ਵੀ ਕਰਨੀਆਂ। ਉੱਪਰੋਂ ਚਰਨਜੀਤ ਮੇਰਾ ਕੰਮ ਕਰੋ ਤੇ ਟਾਈਮ ਨਾ ਟਪਾਓ। ਹੈ? ਕੰਮ ਕਰੋ ਤੁਸੀਂ ਉਹ ਆਪਣਾ। ਕੰਮ ਹੀ ਕਰਦੀ ਪਈ ਆ। ਮੈਨੂੰ ਇਹ ਦੱਸੋ, ਕੰਮ ਤੋਂ ਯਾਦ ਆਇਆ, ਤੁਸੀਂ ਕਿਹੜਾ ਕੰਮ ਕਰਦੇ ਸੀ ਭਲਾ? ਮੇਰੇ ਮੈਂ ਬਹੁਤ ਕੰਮ ਕੀਤਾ, ਬਹੁਤ ਜ਼ਿਆਦਾ ਕੰਮ ਕੀਤਾ। ਕਿਹੜੇ ਕੰਮ ਅਸੀਂ ਕੀਤੇ? ਆਪਣੇ ਬਹੁਤ ਕੰਮ ਕੀਤਾ। ਜੀਪ ਲਈ ਇੱਕ ਆਪਾਂ ਅੱਛਾ, ਦੀਪ ਪਹਿਲਾਂ ਸਾਡੇ ਕੋਲ ਘੋੜੀ ਹੁੰਦੀ ਸੀ। ਦੀਪ? ਕਿਹੜੀ ਦੀਪ? ਉਹ ਦੀਪ ਨਹੀਂ ਜੀਪ। ਅੱਛਾ, ਜੀਪ ਕੋ ਨਾ? ਹਾਂ, ਦੀਪ ਦਾ ਮੇਰੀ ਸਾਲੀ ਦਾ ਨਾਂ। ਅੱਛਾ ਆਹੋ, ਅੱਛਾ। ਉਹ ਤਾਂ ਮੈਂ ਆਪ ਹੀ ਲੈ ਰਹੀ ਕਿਉਂਕਿ ਮੇਰੀ ਬਹੁਤੀ ਜਦੋਂ ਮੇਰਾ ਵਿਆਹ ਹੋ ਗਿਆ ਹਾਂ। ਫਿਰ ਸਾਰਾ ਖਾਨਦਾਨ ਹੀ ਨਾਲ ਜੁੜ ਗਿਆ। ਅੱਛਾ, ਹਾਂ। ਸਾਲੀ ਅੱਧੀ ਘਰ ਵਾਲੀ ਹੈ ਉਹ ਨਾ? ਨਹੀਂ ਇਦਾਂ ਦੇ ਕੋਈ ਦਾ ਹੁੰਦਾ, ਬੱਦੀ ਆ ਭਰਾਵਾ। ਅੱਛਾ। ਹਾਂ, ਬਹੁਤ ਪਿਆਰ ਹੈ ਸਾਡਾ ਉਹਦੇ ਨਾਲ। ਹਾਂ, ਇਸ ਕਰਕੇ ਤੇ ਮੈਂ ਜੀਪ ਲਈ ਹਾਂ ਤੇ ਜੀਪ ਲਈ ਬੇਟਾ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਚੇਤਾ ਭੱਜਦਾ ਮੇਰਾ, ਮੇਰੇ ਚੇਤਾ ਕਰਾਉਣਾ ਪੈਣਾ। ਮੈਂ ਤਾਂ ਰਾਤੀ ਬਦਾਮ ਪੀ ਲਿਆ। ਹੈ? ਆਹੋ, ਰਾਤੀ ਬਦਾਮ ਜਾ ਸਕਦੀ ਮੇਰੀ ਕਮਜ਼ੋਰ ਆ। ਹਾਂ। ਬਦਾਮ ਪੀ ਲਿਆ, ਸਵੇਰੇ ਉੱਠ ਕੇ ਮੇਰਾ ਬੜਾ ਮੈਂ ਉਹ ਪੰਜੋ ਛਾਛੇ ਚ ਪੈ ਗਿਆ। ਕਿਉਂ? ਛੇ ਪੰਜ ਹੁੰਦਾ ਆ? ਚੱਲ ਉਹ ਸਹੀ, ਮੈਂ ਬੜਾ ਪੰਜੋ ਛਾਛੇ ਚ ਪੈ ਗਿਆ ਤਾਂ ਮੈਂ ਸੋਚਾ ਮੈਂ ਬਦਾਮ ਕਿੱਥੇ ਰੱਖ ਬੈਠਾ। ਤੁਹਾਡੇ ਨਾਲ ਨੇ ਤੇ ਨਾਲ ਨੇ ਬਚਿੱਤਰ ਸਿੰਘ, ਵਾਕਈ ਬਹੁਤ ਹੀ ਜ਼ਿਆਦਾ ਬਚਿੱਤਰ ਪ੍ਰਾਣੀ ਨੇ, ਇਹ ਚ ਕੋਈ ਸ਼ੱਕ ਨਹੀਂ। ਉਹ ਬਚਿੱਤਰ ਪ੍ਰਾਣੀ ਮਤਲਬ ਮੇਰੇ ਕੋਲ ਕਹਿੰਦਾ ਪੂਛ ਨਿਕਲੀ ਫਿਰਦੀ ਆ ਜਾਂ ਮੇਰੇ ਕੋਲ ਢੋਠਿਆ ਨਾ। ਤੁਹਾਡੀ ਗੱਲ ਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ। ਜੀਪ ਲੈ ਲਈ, ਜੀਪ ਲੈ ਕੇ ਕੀਤਾ ਕੀ? ਜੱਗੇ ਡਾਕੂ ਵਾਂਗ ਡਾਕੇ ਪਾਏ? ਓਹੋ, ਪਹਿਲਾਂ ਮਤਲਬ ਘੋੜੀ ਤੇ ਅਸੀਂ ਬਲੈਕ ਕਰਦੇ ਹੁੰਦੇ ਸੀ। ਅੱਛਾ। ਉਸ ਤੋਂ ਬਾਅਦ ਫਿਰ ਅਸੀਂ ਨਾ ਬਲੈਕ ਕਰਕੇ ਸਾਡਾ ਨਾਮ ਬਦਲ ਲਿਆ, ਬਲੈਕ ਗਿਆ ਬਚਿੱਤਰ, ਬਲੈਕ ਗਿਆ ਬਚਿੱਤਰ। ਯਾਨੀ ਕਿ ਮੈਂ ਇਸ ਵੇਲੇ ਇੱਕ ਕ੍ਰਿਮੀਨਲ ਦੇ ਨਾਲ ਗੱਲ ਕਰ ਰਹੀ ਹਾਂ। ਮੇਰਾ ਬਹੁਤ ਨਾਂ ਹੁੰਦਾ ਸੀ ਪਿੰਡ ਦੇ ਵਿੱਚ, ਉਹਦਾ ਚਿੱਟਾ ਘੋੜਸਾ ਚਾਦਰਾਂ ਲਾ ਕੇ। ਹਾਂ, ਪਰ ਕੰਮ ਕਾਲੇ ਕਰ। ਕਾਲੀ ਘੋੜੀ, ਹਾਂ, ਕਾਲੀ ਬੁੱਧੀ, ਕਾਲੀ ਘੋੜੀ, ਕਾਲੀ ਘੋੜੀ ਹਰਕਦੇ ਤੇਰਾ ਦੀ ਦਾ ਵੀਰ, ਕਿਉਂਕਿ ਮੈਂ ਡੰਗ ਪੈਂਦਾ ਸੀ ਘੋੜੀ ਤੋਂ। ਅੱਛਾ। ਹਾਂ, ਤੇ ਮੈਂ ਬਹੁਤ ਬਲੈਕ ਕੀਤੀ, ਬਹੁਤ ਬਲੈਕ ਦੀ ਸ਼ਰਾਬ ਦੀ ਮਾਂਗਾ ਘੋੜੀ ਦੇ, ਇੱਧਰ ਵੀ ਸ਼ਰਾਬ ਦੀਆਂ ਬੋਤਲਾਂ, ਇੱਧਰ ਵੀ ਸ਼ਰਾਬ ਦੀਆਂ ਬੋਤਲਾਂ, ਘੋੜੀ ਦੇ ਪੈਰਾਂ ਦੇ ਠਾ ਠਾ ਟਾਂਟਰ ਵੱਜਣੀਆਂ। ਵੈਸੇ ਨਾ ਤੁਸੀਂ ਬਹਿੰਦੇ ਤੇ ਘੋੜੀ ਤੇ ਸੀ, ਪਰ ਕੰਮ ਤੁਹਾਡੇ ਨਾ ਮੂੰਹ ਕਾਲਾ ਕਰਾ ਕੇ ਖੋਤੇ ਤੇ ਬਹਿਣ ਵਾਲੇ ਸੀ। ਉਹ ਵੀ ਪਤਾ ਇੱਕ ਗੱਲ ਸੁਣ ਲਾ ਮੇਰਾ, ਸੁਣਦੀ ਆ ਤੁਹਾਡੀ ਵੀ। ਅੱਜ ਤੂੰ ਕੰਨਾਂ 'ਚ ਮਸ਼ੀਨ ਵਾਲਾ ਪਹਿਲਾਂ। ਗਾਣੇ ਤੋਂ ਬਾਅਦ ਮੈਂ ਕਿਹਾ ਸੀ ਸੁਣ ਲਾ ਅੰਕਲ, ਤੁਹਾਡੀਆਂ ਗੱਲਾਂ ਨੇ ਤੇ ਬੋਰ ਕੀਤਾ ਹੀ ਹੋਇਆ। ਦੱਸੋ ਫੇਰ। ਲੈ ਮਤਲਬ ਮੈਂ ਇੱਕ ਵਾਰੀ ਤਾਂ ਬਲੈਕ ਦੇ ਵਿੱਚ ਫੜ ਹੋ ਗਿਆ। ਅੱਛਾ। ਮੈਂ ਪਿੰਡ ਵਾਲੇ ਕਹਿੰਦੇ ਦਾ ਮੂੰਹ ਖਵਾਲਾ ਕਰ। ਫੇਰ? ਸਾਡੇ ਆਪਣੇ ਨਹੀਂ, ਆਪਣੇ ਵਾਲਿਆਂ ਨੂੰ ਤਾਂ ਸ਼ਰਾਬ ਦੀਆਂ ਬੋਤਲਾਂ ਚਾਹੀਏ, ਉਹਨਾਂ ਲਈ ਤਾਂ ਬਰਾਬਰ ਸੀ। ਹਾਂ, ਦੂਸਰੇ ਪਿੰਡ ਵਾਲੇ ਫੜ ਲੈਂਦੇ ਸੀ, ਆਪਣੇ ਪਿੰਡ ਦੇ ਲੈਣ ਥੋੜਾ ਬਗਾਨੇ।
ਖੋਤੇ ਤੇ ਬਿਠਾ ਲਿਆ ਮਤਲਬ ਮੂੰਹ ਕਾਲਾ ਕਰਕੇ ਫਿਰ ਮੇਰਾ ਥੋੜਾ ਜਿਹਾ ਮੂੰਹ ਰਹਿ ਗਿਆ ਹਾਂ ਮੈਂ ਕਿਹਾ ਸਾਰੇ ਇੱਥੇ ਤੋਂ ਕਰਦਾ ਕੋਈ ਪਛਾਣ ਨਾ ਲਵੇ ਉਹਦਾ ਮੂੰਹ ਬੜੀ ਕਾਲਾ ਬਦਤਮੀਜ਼ ਟਾਈਪ ਦੇ ਹੋ। ਉਹ ਨਹੀਂ ਬੇਟਾ ਇੱਜ਼ਤ ਦਾ ਖਿਆਲ ਰੱਖਣਾ ਪੈਂਦਾ ਅੱਛਾ ਉਹਨਾਂ ਨੇ ਮੂੰਹ ਕਾਲਾ ਕੀਤਾ ਮੇਰਾ ਮੈਂ ਕਿਹਾ ਤੁਸੀਂ ਥੱਕ ਜਾਓਗੇ ਮੇਰੇ ਮਗਰ ਮਗਰ ਘੁੰਮਦੇ ਅੱਛਾ ਤੁਸੀਂ ਆਪਣੇ ਆਪਣੇ ਘਰ ਜਾਓ ਮੈਂ ਸਾਰੇ ਪਿੰਡ ਦਾ ਗੇੜਾ ਆਪ ਹੀ ਲਾਇਆ ਉਹਨਾਂ ਇਕੱਲੇ ਨੇ ਓਹੋ ਮੈਂ ਪਤਾ ਦੂਸਰੇ ਪਿੰਡ ਨਿਕਲ ਗਿਆ ਉੱਥੇ ਮੈਂ ਖੁਦ ਵੈਸੇ ਬਾਈ ਦਾ ਵੇ ਆਪਣਾ ਬਚਿੱਤਰ ਸਿੰਘ ਜੀ ਇਹ ਖੋਤੇ ਵਾਲੀ ਗੱਲ ਮੈਨੂੰ ਸੁਣੀ ਸੁਣਾਈ ਕਿਉਂ ਲੱਗਦੀ ਆ? ਆਪਣਾ ਜਿਹੜਾ ਆਪਣਾ ਹੈਗਾ ਤੇਰੇ ਨਾਲ ਹੀ ਭੌਂਕਦਾ ਹੁੰਦਾ ਕੌਣ? ਵੀਲਾ ਉਹਦਾ ਮੇਰਾ ਨਾਂ ਵੀ ਭੁੱਲ ਗਿਆ ਮੈਂ ਬਹੁਤ ਪਛਮ ਛਾਜੇ ਚ ਪੈ ਜਾਂਦਾ ਹੁੰਦਾ ਮੈਂ ਉਹ ਸ਼ਸ਼ੋ ਪੰਜ ਹੁੰਦਾ ਹੈ ਜੋਗੀ ਅਜੋਗੀ ਉਹਨੂੰ ਸੁਣਾਈ ਹੋਣੀ ਹੈ ਤੇ ਉਹਨੇ ਮੈਨੂੰ ਸੁਣਾਤੀ ਉਹ ਗੱਲ ਤੁਹਾਡੀ ਸੀ? ਉਹ ਪਤਾ ਮੇਰੀਆਂ ਗੱਲਾਂ ਸੁਣਾ ਕੇ ਪੈਸੇ ਬੱਤੀ ਜਾਂਦਾ ਪਤਾ ਮੈਂ ਤਾਂ ਹੁਣ ਬਲੈਕ ਨਹੀਂ ਹੁੰਦੇ ਤਾਂ ਹੀ ਤੁਸੀਂ ਅੱਜ ਆਏ ਹੋ ਵੀ ਮੇਰੀਆਂ ਗੱਲਾਂ ਸੁਣਾ ਕੇ ਪੈਸੇ ਵਟਦਾ ਆ। ਚੱਲ ਅੱਜ ਦਾ ਪ੍ਰੋਗਰਾਮ ਮੈਂ ਲਾ ਲੈਣਾ ਤੇ ਅੱਜ ਦੇ ਪੈਸੇ ਦੇਖੋ ਖਰੇ ਕਰ ਲੂੰਗਾ, ਨਾਲੇ ਮੈਂ 2-4 ਸੋਹਣੀਆਂ ਕੁੜੀਆਂ ਵੇਖ ਲੂੰਗਾ, ਨਾਲੇ ਮਾਲ 'ਚ ਸ਼ਾਪਿੰਗ ਕਰ ਲੂੰਗਾ। ਸਭ ਤੁਹਾਡੇ ਟਕਵੰਜ ਜਾਣਦੀ ਮੈਂ। ਮੇਰਾ ਦੇਖੋ ਮੇਰੇ ਭੜਕਾਂ ਚ ਕੁਛ ਨਹੀਂ ਆ ਗਿਆ ਮੈਂ ਤਾਂ ਦੇਖੋ ਇੱਥੇ ਹੁਣ ਕਰਨਾ ਆਪਣਾ ਪ੍ਰੋਗਰਾਮ ਕਰਨਾ ਅੱਛਾ ਪ੍ਰੋਗਰਾਮ ਕਰਨ ਤੋਂ ਬਾਅਦ ਫਿਰ ਮੇਰਾ ਜ਼ਿਆਦਾ ਪ੍ਰੋਗਰਾਮ ਹੈਗਾ ਉੱਥੇ ਪਾਰਕ ਦੇ ਵਿੱਚ ਪਾਰਕ ਦੇ ਵਿੱਚ ਮੈਂ ਦੌੜਦਾ ਤਾਂ ਕੁਛ ਆਵਾਂਗੇ ਹੈ ਅੱਜ ਵੀ ਜੋਗਿੰਗ ਕਰਦੇ ਆ ਉਹਦੇ ਪਤਾ ਗੋਰੀਆਂ ਸੋਹਣੀਆਂ ਆਉਂਦੀਆਂ ਉਹਨਾਂ ਨੂੰ ਮੈਂ ਕੱਟ ਦੇਣਾ ਅੱਗੇ ਨਿਕਲ ਜਾਣਾ ਅੱਛਾ ਫਿਰ ਕੀ ਪਤਾ ਬਾਅਦ ਮੜ ਕੇ ਗਾਛ ਖਾ ਕੇ ਡੱਪਣਾ। ਸਮਝ ਨਹੀਂ ਆਂਦੀ ਬੜੇ ਬਚਿੱਤਰ ਪ੍ਰਾਣੀ ਹੋ ਤੁਸੀਂ। ਮੇਰੇ ਨਾਮ ਦੇ ਵਿੱਚ ਦੱਸਿਆ ਗਿਆ ਓਹੋ ਮੰਨਿਆ ਤੁਸੀਂ ਗੋਰੀਆਂ ਦੇ ਨਾਲ ਦੌੜੋਗੇ ਤੁਹਾਨੂੰ ਕੀ ਫਾਇਦਾ ਹੈ? ਤੁਸੀਂ ਤੇ ਡਿੱਗ ਹੀ ਪੈਣਾ ਹੈ। ਕਿਹਨੂੰ ਇੰਪ੍ਰੈਸ ਕਰਨਾ? ਬੜੇ ਆਹ ਤੈਨੂੰ ਪਤਾ ਨਹੀਂ ਕੀ ਇੱਦਾਂ ਦੀਆਂ ਗੋਲੀਆਂ ਪਰ ਉੱਤੇ ਲੜ ਕੇ ਰੋਂਦੀ ਆ। ਅੱਛਾ ਉਹਨਾਂ ਨੂੰ ਪਤਾ ਲੱਗਦਾ ਕਰ ਵਿੱਚ ਤੇ ਦਾਮੇ ਤੋੜ ਗਿਆ ਓ ਲੈ ਪਰ ਪੈਂਟ ਸਿਆਪਾ ਹਾਂ ਪਰ ਉਧਰ ਪੈਂਟ ਸਿਆਪਾ ਥੱਲੇ ਹਾਦਸਾ। ਅਗਲੀਆਂ ਨੇ ਤੁਹਾਨੂੰ ਏਦਾਂ ਕੁਛ ਨਹੀਂ ਕਰਨਾ, ਅਗਲੀਆਂ ਨੇ ਸਿੱਧਾ ਲੈ ਜਾਣਾ ਆ ਤੁਹਾਨੂੰ ਉੱਥੇ ਮੋਰਚਰੀ ਦੇ ਵਿੱਚ ਰੱਖਣਾ। ਉਸ ਤੋਂ ਬਾਅਦ ਤੁਹਾਡਾ ਕੀ ਹੋਣਾ ਤੁਹਾਨੂੰ ਵੀ ਪਤਾ ਹੀ ਹੈ। ਬੜਾ ਜੀਦੇ ਨੇ ਮੈਨੂੰ ਮੋਰਚਰੀ ਦੇ ਕੋਲ ਰੱਖ ਦੂੰਗਾ ਕਿਹੜਾ ਮੂਰਖ ਹੈ ਤੈਨੂੰ ਪਤਾ ਨਹੀਂ ਹੈਗਾ ਆਪਣਾ ਜੋ ਭੱਜਿਆ ਗਿਆ। ਓਹੋ ਜੇ ਆਪਣੇ ਇੰਡੀਆ ਦੇ ਵਿੱਚ ਜਿੰਦੇ ਜਾਗਦੇ ਬੰਦੇ ਨੂੰ ਜਿਪ ਦੇ ਵਿੱਚ ਪਾ ਕੇ ਸਾੜਨ ਲਈ ਲਿਜਾ ਸਕਦੇ ਤੇ ਇੱਥੇ ਕਿਹੜੀ ਗੱਲ ਆ? ਨਾਲੇ ਤੁਸੀਂ ਤਾਂ ਇੱਥੇ ਪੂਰਾ ਇੰਡੀਅਨ ਸਿਸਟਮ ਲੈ ਫਿਰਦੇ ਹੋ। ਨਹੀਂ ਦੇਖੋ ਮੇਰੇ ਕੋਲ ਅਮਰੀਕਾ ਜਾਂ ਪੁੱਛ ਹਾਂ ਅਮਰੀਕਾ ਇੰਡੀਆ ਦੇ ਵਿੱਚ ਸਭ ਕੁਝ ਚੱਲ ਜਾਂਦਾ। ਉਹਦੇ ਬੁੜਿਆਂ ਨੂੰ ਪੁੱਛਦਾ ਕੋਈ ਨਹੀਂ ਇਹਦੇ ਬੁੜਿਆਂ ਦੀ ਖੇਡ ਬੜੀ ਆ ਤਾਂ ਹੀ ਤੁਸੀਂ ਛਾਲਾ ਮਾਰਦੇ ਹੋ। ਪਰ ਤੁਹਾਨੂੰ ਇੱਕ ਗੱਲ ਹੋਰ ਕਵਾਂ, ਜੇ ਤਾਂ ਤੁਸੀਂ ਇੱਥੇ ਟਿਕ ਕੇ ਰਹਿਣਾ ਆ ਤੇ ਵੈਕਸੀਨੇਸ਼ਨ ਕਰਵਾ ਹੀ ਲਈਓ। ਬੇਟਾ ਠੀਕ ਹੈ ਮੇਰੇ ਪਾਸ 50 ਲਾ ਦਿਓ ਤੁਸੀਂ ਮੈਂ ਤਾਂ ਉਹੀ ਨਹੀਂ ਕਹਿੰਦਾ ਪਰ ਗੱਲ ਹੈਗੀ ਏਦਾਂ ਮੈਂ ਤਾਂ ਜਾਨ ਨੂੰ ਜੀ ਨਹੀਂ ਕਰਦਾ ਮੇਰਾ ਮੈਨੂੰ ਦੱਸੋ ਤੁਹਾਡਾ ਜਾਨ ਨੂੰ ਜੀ ਨਹੀਂ ਕਰਦਾ ਪਰ ਮੇਰਾ ਤੁਹਾਨੂੰ ਇਸ ਪ੍ਰੋਗਰਾਮ ਤੋਂ ਕੱਲਣ ਨੂੰ ਬੜਾ ਜੀ ਕਰ ਰਿਹਾ ਹੈ। ਬੇਟਾ ਆ ਥੂਆ ਕਿਉਂ? ਬੇਟਾ ਜਿਆਦਾ ਵਾਲੇ ਬੰਦੇ ਨੂੰ ਆ ਸੁੱਕੇ ਸੰਗ ਭੇਜ ਦੇਣਾ ਦੱਸ ਭਲਾ ਹੈ ਕੋਈ ਪ੍ਰੋਬਲਮ ਜਾਨੀ ਹੈ ਭ੍ਰਿਸ਼ਟਾਚਾਰ ਭਾਵੇਂ ਤੁਹਾਡੇ ਵਿੱਚ ਉਹ ਭ੍ਰਿਸ਼ਟਾਚਾਰ ਨਹੀਂ ਹੁੰਦਾ ਅੰਕਲ। ਲਾ ਜੀ ਤਾਇਆ ਜੀ ਮੈਂ ਲੈ ਕੇ ਆਇਆ ਤੁਹਾਡੇ ਦੰਦ ਤੇ ਇਸ ਵੇਲੇ ਤੁਸੀਂ ਦੰਦਾਂ ਦੇ ਨਾਲ ਲੱਗਣਾ ਚੰਦ। ਮੈਂ ਕਿਹਾ ਕਿਸੇ ਬੁੱਢੀ ਠੇਰੀ ਗੋਰੀ ਦਾ ਨਾ ਨਿਕਲ ਜਾਣਾ ਤਰਾ ਤੇ ਸਾਡੇ ਚਾਚੇ ਨੂੰ ਕਰ ਦੇਣਾ ਅਗਲੇ ਨੇ ਅੰਦਰ ਬੰਦ। ਹੁਣ ਮੈਨੂੰ ਚਾਚਾ ਕਹਿ ਤਾ ਤਾਇਆ ਉਦਾਂ ਮੈਨੂੰ ਕਹਿੰਦਾ ਚਾਚਾ ਹੀ ਕਿਹਾ ਕਰੋ ਮੈਨੂੰ ਛੋਟਾ ਲੱਗਾ ਮੈਂ ਬੱਲੇ। ਤਾਂ ਹੀ ਮੈਂ ਕਵਾਂ ਕਿ ਇਹ ਆਪਣੀ ਉਮਰ ਵੀ ਮੈਨੂੰ ਘੱਟ ਹੀ ਦੱਸਦੀ ਸੀ। ਮੈਂ ਕਿਹਾ ਲਵਾ ਲਓ ਵੈਕਸੀਨ ਲਾ ਲਓ, ਕਹਿੰਦੀ ਨਹੀਂ ਹਾਲੇ ਮੇਰੀ ਉਮਰ ਦੀ ਵਾਸਤੇ ਬਣੀ ਨਹੀਂ। ਆਹਾ ਇਹ ਲਵਾਉਣ ਗਿਆ ਸੀ ਪਹਿਲੀ ਵੈਕਸੀਨ। ਅੱਛਾ ਹਾਂ ਉੱਥੇ ਜਾ ਕੇ ਨੇ ਪੁੱਛਿਆ ਵੀ ਹਾਂ ਵੀ ਇਹ ਪਹਿਲੀ ਤਾਂ ਲਵਾ ਲੈਨੇ ਆ ਫਿਰ ਦੂਸਰੀ ਕਹਿੰਦੀ ਅੰਕਲ 28 ਦਿਨਾਂ ਬਾਅਦ ਆ ਜਾਓ। ਕਹਿੰਦਾ ਮੈਂ ਪਹਿਲੀ ਵੀ ਨਹੀਂ ਲਵਾਉਣੀ ਤੂੰ ਮੈਨੂੰ ਅੰਕਲ ਕਿੱਦਾਂ ਗਿਆ। ਲਓ ਜੀ ਇਹ ਤਾਂ ਹਾਲ ਹੈ। ਮੈਨੂੰ ਐਵੇਂ ਖਾਮਖਾ ਭ੍ਰਿਸ਼ਟਾਚਾਰ ਮਤਲਬ ਸ਼ਿਸ਼ਟਾਚਾਰ ਸੁਣਾਈ ਜਾਂਦੇ ਸੀ। ਆਪਣੇ ਦੰਦ ਹੈ ਨਹੀਂ, ਖਾਣਾ ਕੀ ਇਹਨਾਂ ਨੇ? ਓਏ ਹੋਏ ਇਹ ਤਾਂ ਭਾਦੋ ਬੁੱਲਾ ਨਾ ਕਰੋਟ ਲੈ। ਹਾਂ ਇਹ ਖਾਣ ਨੂੰ ਭਾਵੇਂ ਇਹਨੂੰ ਤੂੰ ਲੱਕੜਾਂ ਚੱਬ ਜਾਣੀਆਂ ਨੇ ਹੈ। ਹਾਂ ਖਾਣ ਨੂੰ ਬਹੁਤ ਚਾਰੂ ਆ ਬੰਦਾ ਇਹੋ ਬੱਲੇ ਕਾਲੇ ਬੰਦੇ ਵੇਖੋ ਖਾਣ ਨੂੰ ਕਿੱਦਾਂ ਹੈ ਨਾ। ਹਾਂ ਇਹ ਤਾਂ ਕਿਤੇ ਥੋੜੀ ਦਿਨ ਇੱਥੇ ਛੱਡ ਦਿੱਤਾ ਨਾ ਇਹਨੇ ਤਾਂ ਅਮਰੀਕਾ ਦੇ ਪਾਰਕਾਂ ਚੋਂ ਘਰ ਚੜ ਜਾਣੀਆਂ। ਲਓ ਜੀ ਪਰ ਮੈਂ ਤੇ ਇਹਨਾਂ ਤੋਂ ਸਤਿ ਸ੍ਰੀ ਅਕਾਲ ਹੀ ਆ ਦੂਰੋਂ ਵੀ। ਬੇਟਾ ਸਤਿ ਸ੍ਰੀ ਅਕਾਲ ਦੇਖੋ ਦੰਦਾਂ ਦੇ ਬਾਜ ਸਾਫ਼ ਹੋ ਗਈ ਪਤਾ। ਹਾਂ ਆਪਾਂ ਚਲੋ ਫਿਰ ਮੈਨੂੰ ਲੈ ਚਲੋ ਫਟਾਫਟ ਕਿਤੇ ਜਾਣਾ ਵੀ ਮਤਲਬ ਖਵਾਨ ਵੀ ਤੇ ਹੋਰ ਬੇਟਾ ਤੇ ਹੋਰ ਤੇ ਮੈਨੂੰ ਨਵਾ ਲੈ ਲੈ ਜਾਣਾ ਮੈਨੂੰ। ਨਹੀਂ ਅੰਕਲ ਅਸੀਂ ਤੇ ਤੁਹਾਨੂੰ ਟੀਕਾ ਲਵਾਉਣ ਜਾਣਾ। ਬੇਟਾ ਠੀਕ ਹੈ ਤੂੰ ਮੇਰੇ ਜਿਹੜੇ ਆ ਤੁਹਾਡੇ ਹੱਥ ਤੇ ਮੈਂ ਤੇ ਲੱਭਦਾ ਤੇ ਮੈਂ ਦੱਸਦਾ ਮੈਂ ਕਿੱਥੇ ਜਾਵਾਂ। ਜਾਣਾ ਕਿੱਥੇ ਆ?
ਜਿਹੜਾ ਵੀ ਤੁਹਾਡੇ ਨੇੜੇ ਦੇ ਵੈਕਸੀਨ ਸੈਂਟਰ ਹੈ ਉੱਥੇ ਜਾ ਕੇ ਟੀਕਾ ਲਵਾਓ, ਅਗਲੇ ਨੇ ਤੁਹਾਨੂੰ ਫ੍ਰੀ ਖਾਣ ਪੀਣ ਨੂੰ ਵੀ ਦੇ ਦੇਣਾ। ਲਓ ਜੀ, ਗੱਲ ਹੈ ਕਿ ਇਦਾਂ ਕਿ ਸੱਚੀ ਗੱਲ ਹੈ, ਰਮਨੀਕ ਔਰ ਕਦੇ-ਕਦੇ ਚੰਗੀ ਗੱਲ ਕਰਦੀ ਹੁੰਦੀ, ਜਿੱਥੇ ਵੀ ਕਿਤੇ ਤੁਹਾਡਾ ਵੈਕਸੀਨੇਸ਼ਨ ਸੈਂਟਰ ਹੈਗਾ, ਜਦੋਂ ਵੀ ਤੁਹਾਡੀ ਕਿਤੇ ਵਾਰੀ ਆਉਂਦੀ ਹੈ ਤੁਸੀਂ ਵੈਕਸੀਨੇਸ਼ਨ ਜ਼ਰੂਰ ਲਗਵਾਓ। ਜਿੰਨੀਆਂ ਵੀ ਅਫਵਾਹਾਂ ਲੋਕ ਫੈਲਾਉਂਦੇ ਨੇ ਉਹਨਾਂ ਤੇ ਬਿਲਕੁਲ ਤੁਸੀਂ ਕੰਨ ਨਾ ਧਰੋ, ਕਿਉਂਕਿ ਜੋ ਸਰਕਾਰ ਕਹਿੰਦੀ ਬਿਲਕੁਲ ਠੀਕ ਕਹਿੰਦੀ, ਤੁਹਾਡੇ ਬਸ ਜੋ ਕੀਤਾ ਉਹਨਾਂ ਨੇ ਠੀਕ ਕੀਤਾ ਹੈ। ਇਸੇ ਕਰਕੇ ਹੀ ਅਸੀਂ ਇਸ ਮਹਾਮਾਰੀ ਨੂੰ ਜਿੱਤਣ ਦੇ ਵਿੱਚ ਸਫਲ ਹੋਏ ਹਾਂ, ਕਿਉਂਕਿ ਵੈਕਸੀਨੇਸ਼ਨ ਸਾਰਿਆਂ ਦੇ ਲਈ ਜ਼ਰੂਰੀ ਹੈ। ਬਿਲਕੁਲ ਉਹਦਾ ਜਿੱਦਾਂ ਹੁਣ ਸਾਡੇ ਲਈ ਜਾਣਾ ਜ਼ਰੂਰੀ ਹੈ। ਬਿਲ ਜਾਣਾ ਕਿੱਥੇ ਮੈਨੂੰ ਇਹ ਤਾਂ ਦੱਸ ਦਿਓ ਪਹਿਲਾਂ। ਓਹੋ ਅੰਕਲ, ਅਸੀਂ ਆਪੋ ਆਪਣੇ ਘਰ ਚੱਲੇ, ਤੁਸੀਂ ਵੀ ਚੱਲੋ। ਤੇ ਮੈਂ ਕਿੱਥੇ ਜਾਵਾਂ? ਮੈਂ ਕਦੇ ਘਰ ਜਾਵਾਂ? ਤੁਸੀਂ ਜੋਗੀ ਦੇ ਘਰ? ਉਹ ਨਾ ਅਗਲਾ ਮੈਂ ਪਰੌਂਚਾ ਵਿੱਚ ਵੈਸੇ ਬੜਾ ਉਹ ਨਹੀਂ ਮੈਂ ਤਾਂ ਆਪ ਮੈਨੂੰ ਭ੍ਰਿਸ਼ਟਾਚਾਰੀ ਆਉਂਦਾ। ਲਓ ਜੀ, ਤੇ ਹੁਣ ਚੱਲੀਏ ਆਪਾਂ ਜੋਗੀ। ਲਓ ਜੀ, ਅਸੀਂ ਜਾ ਰਹੇ ਹਾਂ ਤੇ ਇਸੇ ਤਰ੍ਹਾਂ ਤੁਹਾਨੂੰ ਫਿਰ ਮਿਲਾਂਗੇ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਤੇ ਮੈਨੂੰ ਬਜਟ ਸਾਹਿਬ ਤੋਂ ਵੀ ਪੰਜ ਦੇ ਦਿਓ ਕੁਛ। ਉਹ ਤੁਹਾਨੂੰ ਅਸੀਂ ਧੱਕਾ ਹੀ ਦਵਾਂਗੇ ਕਿਸੇ ਲੇਖ ਤੇ ਲਿਜਾ ਕੇ। ਸੁਣਦੇ ਰਹੋ ਜੀ ਆਪਣੇ ਮਨ ਦੀ ਪਸੰਦ, ਆਪਣੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ US।